ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 27 ਜੂਨ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਵਾਲੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਜਿਹੜੀਆਂ ਤੁਹਾਡੇ ਨਾਲ 5-7 ਗੱਲਾਂ ਸਾਂਝੀਆਂ ਕਰਨੀਆਂ ਨੇ, ਉਸ ਤੋਂ ਪਹਿਲਾਂ ਤੁਹਾਨੂੰ ਛੇਤੀ ਨਾਲ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਦਾ ਮੂੰਹ ਭੰਨਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਫੌਰੀ ਤੌਰ ਤੇ ਸਬਸਕ੍ਰਾਈਬ ਕਰੋ ਜੇ ਅਜੇ ਤੱਕ ਨਹੀਂ ਕੀਤਾ, ਤੇ ਦੂਜਾ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇਹਨੂੰ ਲਾਈਕ ਜ਼ਰੂਰ ਕਰੋ ਤੇ ਕਮੈਂਟ ਜ਼ਰੂਰ ਕਰੋ। ਹੋ ਸਕੇ ਤੇ ਇਸ ਵੀਲੌਗ ਦੇ ਲਿੰਕ ਨੂੰ WhatsApp ਤੇ ਦੂਸਰੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਤਾਂ ਕਿ ਫਾਇਰਵਾਲ ਦਾ ਮੂੰਹ ਭੰਨਿਆ ਜਾ ਸਕੇ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਹੈ ਉਹ ਰਾਜੇ ਰਿਆਜ਼ ਸਾਹਿਬ ਦਾ ਇੰਟਰਵਿਊ ਹੈ। ਬੜਾ ਹੀ ਖਤਰਨਾਕ ਇੰਟਰਵਿਊ ਹੈ। ਉਹ ਖਤਰਨਾਕ ਮੈਂ ਇਸ ਤੋਂ ਆਨਾ ਵੀ ਪਹਿਲਾਂ ਵੀ ਜ਼ਾਹਿਰ ਹੈ ਉਹ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਦੇ ਕਰੀਬ ਨੇ, ਔਰ ਪਹਿਲਾਂ ਵੀ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਇਸਟੈਬਲਿਸ਼ਮੈਂਟ ਨੇ ਦੱਸੀਆਂ ਵੀ ਜਾ ਕੇ ਭਾਈ ਮੇਰੇ ਕਰਦੇ, ਕਿਉਂਕਿ ਉਹ ਸਾਦਾ ਜਿਹੇ ਹੈ ਨੇ, ਉਹਨਾਂ ਦੇ ਕੋਲੋਂ ਗੱਲ ਕਰਵਾ ਦਿੰਦੇ ਨੇ ਇਸਟੈਬਲਿਸ਼ਮੈਂਟ ਵਾਲੇ, ਤੇ ਇਹ ਮੀਡੀਆ ਦੇ ਵਿੱਚ ਮਾਹੌਲ ਬਣਾਉਣ ਵਾਸਤੇ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਦੁਬਾਰਾ ਉਹਨਾਂ ਦਾ ਇੰਟਰਵਿਊ ਜਿਹੜਾ ਹੈ ਉਹ ਇੱਕ ਟੈਲੀਵਿਜ਼ਨ ਦੇ ਉੱਤੇ ਨਸ਼ਰ ਹੋਇਆ, ਜਿਹਦੇ ਵਿੱਚ ਉਹਨਾਂ ਦੇ ਕੋਲੋਂ ਇਹ ਕਹਾ ਦਿੱਤਾ ਗਿਆ ਹੈ ਕਿ ਇਮਰਾਨ ਖਾਨ ਦੇ ਉੱਤੇ ਇੱਕ ਨਵਾਂ ਆਰਟੀਕਲ 6 ਦਾ ਮੁਕੱਦਮਾ ਬਣਾਇਆ ਜਾਣਾ ਹੈ। ਆਰਟੀਕਲ 6 ਜ਼ਾਹਿਰ ਹੈ ਉਹਦੀ ਸਜ਼ਾਏ ਮੌਤ ਹੁੰਦੀ ਹੈ, ਗੱਦਾਰੀ ਔਰ ਬਗਾਵਤ ਦਾ ਔਰ ਆਇਨ ਤੋੜਨ ਦਾ ਬੁਨਿਆਦੀ ਤੌਰ ਤੇ ਆਇਨ ਤੋੜਨ ਦੀ ਵਜ੍ਹਾ ਤੋਂ ਬੰਦਾ ਗੱਦਾਰ ਹੋ ਜਾਂਦਾ ਹੈ ਤੇ ਆਇਨ ਤੋੜਨ ਦਾ ਉਹ ਮੁਕੱਦਮਾ ਹੁੰਦਾ ਹੈ। ਤੇ ਉਹ ਰਾਜਾ ਰਿਆਜ਼ ਸਾਹਿਬ ਨੇ ਇਰਸ਼ਾਦ ਫਰਮਾਇਆ ਕਿ ਇਮਰਾਨ ਖਾਨ ਤੇ ਨਵਾਂ ਮੁਕੱਦਮਾ ਬਣਾਉਣ ਜਾ ਰਹੇ ਹੈ। ਉਹਨਾਂ ਨੇ ਇਹ ਵੀ ਆਖਿਆ ਵੀ ਇਹ ਮੇਰੀ ਰਾਏ ਨਹੀਂ। ਉਹਨਾਂ ਆਪਣੇ ਆਪ ਨੂੰ ਕਲੀਅਰ ਕੀਤਾ, ਕਿਉਂਕਿ ਜਦੋਂ ਦੇ ਰਾਜਾ ਸਾਹਿਬ ਨੇ ਇਹੋ ਜਿਹੇ ਬਿਆਨ ਦਿੱਤੇ ਨੇ ਉਹਨਾਂ ਨਾਲ ਲੋਕੀ ਸਲਾਮ ਦੁਆ ਵੀ ਨਹੀਂ ਲੈਂਦੇ। ਉਹਨਾਂ ਆਪੇ ਹੀ ਦੱਸਿਆ ਲੋਕਾਂ ਨਾਲ ਕਿ ਮੇਰੇ ਨਾਲ ਤੇ ਹੁਣ ਨੂੰ ਜਿਹੜਾ PTI ਦਾ ਵੋਟਰ ਹੈ, ਜਿਹੜਾ ਕਿ 90% ਹੈ, ਹਾਰ ਵੀ ਗਏ ਨੇ ਆਪਣੇ ਹਲਕੇ 'ਚੋਂ, ਉਹ ਹੁਣ ਮੇਰੇ ਨਾਲ ਸਲਾਮ ਅਲੈਕਮ ਵੀ ਨਹੀਂ ਲੈਂਦੇ। ਤੇ ਦੂਸਰੇ ਪਾਸੇ ਵਿਚਾਰੇ ਆਉਂਦੇ ਨੇ ਵੀ ਨੂਨ ਲੀਗ ਵਾਲੇ ਸਾਡੇ ਕੋਲੋਂ ਕੰਮ ਲੈ ਕੇ ਤੇ ਹੁਣ ਸਾਨੂੰ ਪਛਾਣਤੇ ਵੀ ਨਹੀਂ। ਤੇ ਇਹ ਦੋਵੇਂ ਤੇ ਉਹਨਾਂ ਦੇ ਬਿਆਨ ਸੁਣੇ ਹੀ ਨੇ। ਉਸ ਡਰ ਤੋਂ ਹੁਣ ਉਹਨਾਂ ਨੇ ਚੌਧਰੀਆਂ ਦੇ ਕਹਿਣ ਦੇ ਉੱਤੇ ਬਿਆਨ ਤੇ ਦੇ ਛੱਡਿਆ, ਲੇਕਿਨ ਸਾਥ ਨਾਲ ਆਪਣੀ ਸਫਾਈ ਵੀ ਦਿੱਤੀ ਹੈ ਵੀ ਭਾਈ ਇਹ ਮੇਰੀ ਰਾਏ ਨਹੀਂ, ਮੈਂ ਖਬਰ ਦੇ ਰਿਹਾ, ਮੈਨੂੰ ਕਿਸੇ ਆਖਿਆ ਵੀ ਇਹ ਜਾ ਕੇ ਬੋਲ ਦਿਓ ਤੇ ਮੈਂ ਬੋਲ ਰਿਹਾ, ਮੇਰੀ ਰਾਏ ਨਹੀਂ। ਮੈਂ ਨਹੀਂ ਚਾਹੁੰਦਾ ਵੀ ਪਬਲਿਕ ਵੇਅਰ ਜਿਹੜਾ ਟੰਬਾ ਮੇਰੇ ਪਿੱਛੇ ਨਾ ਚੁੱਕ ले। बहरहाल राजा साहब ने क्या की है ज़रा सुनो। आप क्या ये कहना चाह रहे हैं कि आर्टिकल 6 का कोई नया मुकदमा आना चाह रहा है, आने वाला है? जी 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 बिल्कुल, इस पर आर्टिकल 6 का मुकदमा आएगा। मैं आज आपको एडवांस बता रहा हूँ, और ये इसका बाहर आना पाकिस्तान की सलामती को खतरा है। इसका बाहर आना मुल्क में इंतशार और मुल्क जो माशी तरक्कियां शुरू की हैं, जो इशारे बेहतर हुए हैं, जो गरीब आदमी को। अच्छा नहीं राज साहब, क्या आपकी कोई मुक्तदरा लोगों से बात हुई है, क्योंकि ये तो बड़ा एक संगीन इल्जामात हैं, या ये आपकी राय है? नहीं, मैं आपको ये खबर दे रहा हूँ, ये आर्टिकल 6 भी इस पर लगेगा। सुन लिया जे, राजा साहब ने कहा भी इशारा बेहतर होया। हुण इशारा पता नहीं किनू आखण डे ने, इशारे मैनूं समझ नहीं आई। इशारा तो ट्रैफिक वाला हुंदा है, पता नहीं इशारिए नूं आखण डे ने। ਜਿਹੜੇ ਇਕਨੋਮਿਕ ਇਸ਼ਾਰੀਏ ਹੁੰਦੇ ਨੇ, ਇੰਡੀਕੇਟਰ ਹੁੰਦੇ ਨੇ ਇਕਨੋਮਿਕ, ਜਿਹਨਾਂ ਨੂੰ ਅੰਗਰੇਜ਼ੀ 'ਚ ਆਖੀਦਾ, ਮੇਰਾ ਖਿਆਲ ਉਹ ਇਸ਼ਾਰਾ ਜਾਂ ਪਤਾ ਨਹੀਂ ਇਸ਼ਾਰਾ ਕਿ ਕੀ ਉਹਨਾਂ ਨੂੰ ਆਖਣ ਡਏ ਨੇ, ਉਹ ਚਲੋ ਉਹਨਾਂ ਦੀ ਮਰਜ਼ੀ ਹੈ। ਉਹਨਾਂ ਆਖਿਆ ਜੀ ਇਕੋਨਮੀ ਬੜੀ ਬਿਹਤਰ ਹੋਈ ਹੈ ਪਹਿਲਾਂ ਹੀ, ਤੇ ਜੇ ਇਮਰਾਨ ਖਾਨ ਨੂੰ ਬਾਹਰ ਕੱਢ ਦਿੱਤਾ ਤਾਂ ਮੁਲਕ ਵਾਸਤੇ ਬੜਾ ਖਤਰਨਾਕ ਹੈ ਤੇ ਉਹਨੂੰ ਜੇਲ੍ਹ 'ਚ ਰੱਖਣਾ ਬੜਾ ਜ਼ਰੂਰੀ ਹੈ। ਇਹ ਮੇਰੀ ਰਾਏ ਨਹੀਂ, ਇਹ ਮੇਰੀ ਖਬਰ ਹੈ। ਉਹਨਾਂ ਦੇ ਉੱਤੇ ਆਰਟੀਕਲ 6 ਦਾ ਮੁਕੱਦਮਾ ਬਣਾਇਆ ਜਾਣਾ ਹੈ, ਮਤਲਬ ਆਇਨ ਤੋੜਨ ਦਾ। ਤੇ ਉਹਨਾਂ ਨੂੰ ਇਹਦਾ ਮਤਲਬ ਇਹ ਹੈ ਕਿ ਇੱਕ ਪਾਸੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹਨੂੰ ਏਡੀ ਜ਼ਿਆਦਾ ਪਰੇਸ਼ਾਨੀ ਇਹਦੇ 'ਤੇ ਇਨਸ਼ਾਅੱਲਾ ਲੈਣ ਦੀ ਲੋੜ ਨਹੀਂ। ਜਿਹੋ ਜਿਹੇ ਪਹਿਲੇ ਮੁਕੱਦਮਿਆਂ ਦਾ ਹਾਲ ਹੋਇਆ ਇਹਦਾ ਵੀ ਉਹੀ ਹਾਲ ਹੋਣਾ ਹੈ। ਅਤੇ ਇਹ ਜਿਹੜੇ ਇਸਟੈਬਲਿਸ਼ਮੈਂਟ ਹੈ ਨਾ, ਇਹਦੇ 'ਚ ਕਈ ਸਾਰੇ ਪਾਵਰ ਸੈਕਟਰ ਹੁੰਦੇ ਨੇ, ਕਈ ਸਾਰੇ ਇਹਦੇ ਵਿੱਚ ਲੋਕੀ ਹੁੰਦੇ ਨੇ। ਇੱਕ ਜਿਹੜਾ ਉਹ ਸ਼ਹਿਬਾਜ਼ ਸ਼ਰੀਫ ਨੂੰ ਆਖੇਗਾ ਵੀ ਚੱਲ ਬਈ ਐਲਾਨ ਕਰਦੇ, ਅਸੀਂ ਮੁਜ਼ਾਕਰਾਤ ਕਰਨ ਵਾਸਤੇ ਤਿਆਰ ਹਾਂ। ਇੱਕ ਪਾਵਰ ਸੈਕਟਰ ਜਿਹੜਾ ਹੁੰਦਾ ਨਾ ਇਸਟੈਬਲਿਸ਼ਮੈਂਟ ਦੇ ਅੰਦਰ, ਉਹ ਕਹੇਗਾ ਚਲੋ ਜੀ ਮੁਜ਼ਾਕਰਾਤ ਕਰੋ, ਚੀਜ਼ਾਂ ਬਿਹਤਰ ਕਰਨੀਆਂ ਨੇ। ਇੱਕ ਜਾ ਕੇ ਅਲੀ ਅਮੀਨ ਗੰਡਾਪੁਰ ਸਾਹਿਬ ਨੂੰ ਅਪਰੋਚ ਕਰੇਗਾ, ਕਹੇਗਾ ਇਹ ਜੀ ਅਜ਼ਮ ਇਸਤਹਿਕਾਮ ਤੇ ਪੂਰੇ ਪਾਕਿਸਤਾਨ ਲਈ ਚੰਗਾ ਹੈ, ਤੁਸੀਂ ਰਲ ਕੇ ਕਰੋ, ਚਲੋ ਪੁਰਾਣੀਆਂ ਗੱਲਾਂ ਛੱਡੋ, ਅੱਗੇ ਚੱਲਦੇ। ਤੇ ਦੂਸਰਾ ਜਿਹੜਾ ਉਹ ਕਹੇਗਾ ਕਿ ਜਨਾਬੇ ਵਾਲਾ ਇਹ ਕੰਮ ਇਸ ਤਰ੍ਹਾਂ ਕਰੋ, ਤੀਜਾ ਕਹੇਗਾ ਇਹ ਕੰਮ ਇਸ ਤਰ੍ਹਾਂ ਕਰੋ। ਤੇ ਇਹ ਇਸਟੈਬਲਿਸ਼ਮੈਂਟ ਦੇ ਵਿੱਚ ਵੀ ਪਲਾਨ ABCDEFG ਪਤਾ ਨਹੀਂ ਕਿੰਨੇ ਕੁ ਚੱਲਣ ਡਏ ਹੁੰਦੇ ਨੇ ਇੱਕ ਟਾਈਮ 'ਤੇ। ਅਤੇ ਬਵਕਤੇ ਜ਼ਰੂਰਤ ਫਿਰ ਜਿਹੜੀ ਟੋਪੀ ਪਾਉਣ ਨੂੰ ਜਾਂ ਪਵਾਉਣ ਨੂੰ ਦਿਲ ਕਰਦਾ ਉਹ ਕਰ ਲਈ ਜਾਂਦੀ ਹੈ। ਹੁਣ ਵੇਖੋ ਨਾ, ਇੱਕ ਅਵਾਮੇ ਪਾਕਿਸਤਾਨ ਵੀ ਲਾਂਚ ਕਰਵਾ ਦਿੱਤੀ ਗਈ ਹੈ, ਅਤੇ ਉਹ ਜਿਹੜੀ ਪਾਰਟੀ ਅਬਾਸੀ ਸਾਹਿਬ ਨੇ ਕੀਤੀ ਹੈ। ਅਤੇ ਇਸ ਲਈ ਇਸਟੈਬਲਿਸ਼ਮੈਂਟ ਇੱਕੋ ਹੀ ਟਾਈਮ 'ਚ ਕਈ ਮਾਮਲੇ ਜਿਹੜੀ ਚਲਾ ਰਹੀ ਹੁੰਦੀ ਹੈ। ਇਸ ਲਈ ਰਾਜਾ ਸਾਹਿਬ ਦਾ ਜਿਹੜਾ ਬਿਆਨ ਹੈ ਤੇ ਕਾਬਲੇ ਮੁਜ਼ੰਮਤ ਹੈ, ਲੇਕਿਨ ਇਹਨੂੰ ਐਡਾ ਸੀਰੀਅਸ ਨਹੀਂ ਲੈਣਾ। ਜਿਹੋ ਜਿਹਾ ਹਾਲ ਪਹਿਲੇ ਮੁਕੱਦਮਿਆਂ ਦਾ ਬਣਿਆ ਉਹੀ ਇਹਦਾ ਬਣਨਾ। ਅੱਛਾ ਜੀ, ਦੂਸਰੀ ਤੁਹਾਨੂੰ ਪਤਾ ਹੈ ਕਿ ਬੜੀ ਅਲੀ ਅਮੀਨ ਗੰਡਾਪੁਰ 'ਤੇ ਬੜੀ ਤਨਕੀਦ ਹੋ ਰਹੀ ਸੀ, ਔਰ ਅਲੀ ਅਮੀਨ ਗੰਡਾਪੁਰ ਨੇ ਆ ਕੇ ਦੱਸਿਆ
ਕਿ ਜਨਾਬੇ ਵਾਲਾ ਮੇਰੇ ਸਾਹਮਣੇ ਕੋਈ ਆਪਰੇਸ਼ਨ ਦੀ ਗੱਲ ਨਹੀਂ ਹੋਈ, ਨਾ ਉਹਦੀ ਮਨਜ਼ੂਰੀ ਹੋਈ। ਲੇਕਿਨ ਪਾਕਿਸਤਾਨ ਤਹਿਰੀਕ ਇਨਸਾਫ ਦੇ ਸੋਸ਼ਲ ਮੀਡੀਆ ਦੇ ਦੋਸਤ ਦੂਸਰੇ ਜਿਹੜੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਉਸ ਵੇਲੇ ਨਹੀਂ ਸਨ, ਸਾਰੇ ਨਹੀਂ ਲੇਕਿਨ ਕੁਝ ਵਿੱਚੋਂ ਵਾਲੰਟੀਅਰਸ, ਔਰ ਬੜੀ ਤਨਕੀਦ ਕਰ ਰਹੇ ਸਨ। ਹੁਣ ਡੰਟੋਨਕ ਨੇ ਖੁਦ ਆ ਕੇ टीवी ਤੇ ਦੱਸ ਦਿੱਤਾ है ऑपरेशन की तो बात ही नहीं हुई। मैं अली अमीन गंडापुर साहब की बात को एंडोर्स करूंगा कि ऑपरेशन की बात नहीं हुई थी। एक सेकंड, आप कह रहे हैं कि जो अभी मीटिंग हुई थी उसमें एपेक्स ऑपरेशन की बात, तो फिर इसका मतलब अली अमीन गंडापुर ठीक कह वो रहे ठीक कह रहे थे ਕਿ ਜਨਾਬ ਜਿਹੜਾ ਅਲੀ ਅਮੀਨ ਗੰਡਾਪੁਰ ਸੀ ਉਹਦੇ ਸਾਹਮਣੇ ਆਪਰੇਸ਼ਨ ਦੀ ਕੋਈ ਉੱਥੇ ਖਾਸ ਗੱਲ ਨਹੀਂ ਹੋਈ। ਉੱਥੇ ਐਵੇਂ ਸਤੀ ਜੀ ਲਫਾਜ਼ੀ ਜੀ ਹੋਈ, ਉੱਥੇ ਕੋਈ ਗੱਲ ਨਹੀਂ ਹੋਈ, ਕੋਈ ਅਪਰੂਵਲ ਨਹੀਂ ਹੋਈ। ਤੇ ਅਲੀ ਅਮੀਨ ਗੰਡਾਪੁਰ ਸਾਹਿਬ ਜਿਹੜੇ ਨੇ ਉਹ ਸੁਰਖਰੂ ਹੋਏ ਨੇ ਇਸ ਗੱਲ ਦੇ ਵਿੱਚ ਕਿ ਉਹਨਾਂ ਨੇ ਕੋਈ, ਉਹਨਾਂ ਦੇ ਸਾਹਮਣੇ ਨਾ ਕੋਈ ਅਪਰੂਵਲ ਉਹਨਾਂ ਕੋਲੋਂ ਲਈ ਗਈ, ਨਾ ਉੱਥੇ ਕੋਈ ਗੱਲ ਹੋਈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਇੱਕ ਬੜਾ ਵੱਡਾ ਕੰਮ ਹੋਇਆ। ਅਮਰੀਕੀ ਜਿਹੜੇ ਪਾਕਿਸਤਾਨੀ ਨੇ ਉਹਨਾਂ ਨੇ ਅਮਰੀਕੀ ਪਾਕਿਸਤਾਨੀਆਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਔਰ ਪਾਕਿਸਤਾਨ ਦੀ ਤਾਰੀਖ 'ਚ ਪਤਾ ਨਹੀਂ ਪਹਿਲੀ ਵਾਰੀ ਇਸ ਤਰ੍ਹਾਂ ਦਾ ਕੰਮ ਹੋਇਆ ਹੈ ਕਿ ਪਾਕਿਸਤਾਨ ਦੀ ਜਿਹੜੀ ਕਮਿਊਨਿਟੀ ਹੈ, ਪਾਕਿਸਤਾਨੀ ਜਿਹੜੇ ਨੇ ਅਮਰੀਕਾ ਦੇ ਵਿੱਚ, ਉਹਨਾਂ ਨੇ ਅਮਰੀਕਾ ਦੇ ਵਿੱਚ ਇੱਕ ਕਰਾਰਦਾਦ ਲੈ ਕੇ ਆਏ। ਕਰਾਰਦਾਦ ਉਹ ਇਹ ਲੈ ਕੇ ਆਏ ਅਮਰੀਕਾ ਦੀ ਕਾਂਗਰਸ ਦੇ ਵਿੱਚ ਕਿ ਪਾਕਿਸਤਾਨ 'ਚ ਹੋਣ ਵਾਲਾ ਇਲੈਕਸ਼ਨ ਜਿਹੜਾ ਉਹ ਫਰਾਡ ਸੀ, ਉਹ ਲੁੱਟਿਆ ਗਿਆ ਤੇ ਉਹਦੇ ਨਤੀਜੇ ਜਿਹੜੀ ਹਕੂਮਤ ਬਣੀ ਹੈ ਉਹ ਵੀ ਫਰਾਡ ਹੈ ਜ਼ਾਹਿਰ ਹੈ। ਤੇ ਪਾਕਿਸਤਾਨ 'ਚ ਲੋਕਾਂ ਨੂੰ ਅਗਵਾ ਕੀਤਾ ਜਾਂਦਾ ਹੈ, ਸਹਾਫੀਆਂ ਨੂੰ ਸ਼ਹੀਦ ਕੀਤਾ ਜਾਂਦਾ, ਉਹਨਾਂ ਦੀਆਂ ਆਵਾਜ਼ਾਂ ਬੰਦ ਕੀਤੀਆਂ ਜਾਂਦੀਆਂ ਨੇ, ਲੋਕਾਂ ਦੇ ਉੱਤੇ ਜਾਲੀ ਮੁਕੱਦਮੇ ਬਣਾਏ ਜਾਂਦੇ ਨੇ। ਇਹ ਸਾਰਾ ਕੁਝ ਬੰਦ ਕੀਤਾ ਜਾਏ। ਤੇ ਅਮਰੀਕੀ ਕਾਂਗਰਸ ਦੇ ਵਿੱਚ ਕਰਾਰਦਾਦ ਲੈ ਕੇ ਆਉਣੀ ਸੌਖੀ ਨਹੀਂ ਸੀ। ਜਿਸ ਵੇਲੇ ਪਾਕਿਸਤਾਨ ਦੀ ਅੰਬੈਸੀ ਵੀ ਇਹਦੇ ਖਿਲਾਫ ਕੰਮ ਕਰ ਰਹੀ ਸੀ, ਪਾਕਿਸਤਾਨ ਦੇ ਚੌਧਰੀ ਸਾਹਿਬ ਵੀ ਇਹਦੇ ਖਿਲਾਫ ਕੰਮ ਕਰ ਰਹੇ ਸਨ, ਚੌਧਰੀ ਸਾਹਿਬ ਜਿਹੜੇ ਇੱਥੇ ਨੁਮਾਇੰਦੇ ਨੇ ਉਹ ਵੀ ਇਹਦੇ ਖਿਲਾਫ ਕੰਮ ਕਰ ਰਹੇ ਸਨ। ਇਹਨਾਂ ਸਾਰੇ ਹਾਲਾਤ ਦੇ ਵਿੱਚ ਇਹ ਕਰਾਰਦਾਦ ਲੈ ਕੇ ਆਉਣਾ ਜਿਹੜਾ ਇਹ ਬੜਾ ਔਖਾ ਕੰਮ ਸੀ। ਇਹਦਾ ਸਿਹਰਾ ਜਿਹੜਾ ਹੈ ਉਹ ਪਾਕ ਪੈਕ ਵਾਲਿਆਂ ਨੂੰ ਜਾਂਦਾ ਹੈ। ਪਾਕ ਪੈਕ ਇੱਕ ਪਾਕਿਸਤਾਨੀ ਡਾਕਟਰਸ ਤੇ ਬਿਜ਼ਨਸਮੈਨਾਂ ਦੀ ਇੱਥੇ ਇੱਕ ਤਨਜ਼ੀਮ ਹੈ। ਉਹਨਾਂ ਦੇ ਰੂਏ ਰਵਾਂ ਕਈ ਸਾਰੇ ਲੋਕ ਨੇ, ਉਹਨਾਂ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਵਿਖਾਉਂਦੇ ਹਾਂ ਕਿਉਂਕਿ ਅਗਲੀ ਤੁਹਾਨੂੰ ਖਬਰ ਦੱਸਾਂਗੇ ਵੀ ਕਿਉਂ, ਉਹਦੀਆਂ ਤਸਵੀਰਾਂ ਬਾਅਦ 'ਚ ਵਿਖਾਉਂਦੇ ਤੁਹਾਨੂੰ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਕਿਉਂਕਿ ਨੂਨ ਲੀਗ ਵਾਲਿਆਂ ਨੇ ਉਹਨਾਂ ਸਾਰਿਆਂ ਨੂੰ ਯਹੂਦੀ ਕਰਾਰ ਦੇ ਦਿੱਤਾ। ਇਸ ਲਈ ਤੁਹਾਨੂੰ ਦੱਸਣਾ ਜ਼ਰੂਰੀ ਹੈ ਵੀ ਉਹ ਕੌਣ ਨੇ, ਯਹੂਦੀ ਨੇ, ਮੁਸਲਮਾਨ ਨੇ, ਕੌਣ ਨੇ। ਉਹਨਾਂ ਨੇ ਇਹ ਲਿਆਂਦੀ ਕਰਾਰਦਾਦ, ਮਿਹਨਤ ਨਾਲ ਕਾਂਗਰਸ ਦੇ ਵਿੱਚ ਲਿਆਂਦੀ। ਇਹਦੇ 'ਤੇ ਰੁਪਈਆ ਪੈਸਾ ਵੀ ਲੱਗਦਾ ਹੈ, ਵਕਤ ਵੀ ਬੜਾ ਲੱਗਦਾ ਹੈ, ਛੁੱਟੀਆਂ ਕੀਤੀਆਂ ਹੋਣਗੀਆਂ ਦਫ਼ਤਰ ਤੋਂ, ਫਲਾਈਟਾਂ ਲਈਆਂ, ਬਾਰ-ਬਾਰ ਪੂਰੇ ਮੁਲਕ ਤੋਂ ਉੱਡ ਕੇ ਇੱਥੇ ਵਾਸ਼ਿੰਗਟਨ ਆਏ, ਲੋਕਾਂ ਦੇ ਨਾਲ ਇੰਗੇਜਮੈਂਟ ਕੀਤੀ ਹੈ। ਕੋਈ ਸੌਖਾ ਕੰਮ ਨਹੀਂ। ਮਸਲੇ ਇਹਦੇ 'ਚ ਇਮਰਾਨ ਸ਼ਰੀਫ ਸਾਹਿਬ ਨੇ, ਉਹ ਕੈਲੀਫੋਰਨੀਆ ਰਹਿੰਦੇ ਨੇ, 6.5 ਘੰਟੇ ਦੀ ਫਲਾਈਟ ਉੱਥੋਂ ਕੈਲੀਫੋਰਨੀਆ ਤੋਂ DC ਆਵੋ, ਪਹਿਲਾਂ ਘਰੋਂ ਘੰਟਾ ਪਹਿਲਾਂ ਚੱਲੋ, ਫਿਰ 에ਅਰਪੋਰਟ ਤੇ ਘੰਟਾ ਪਹਿਲਾਂ ਆਪੜੋ, ਫਿਰ ਕੋਈ 5-6 ਘੰਟੇ ਦੀ 6 ਘੰਟੇ ਦੀ ਫਲਾਈਟ ਲਵੋ, ਫਿਰ 에ਅਰਪੋਰਟ ਤੋਂ ਘੰਟਾ ਹੋਟਲ ਤੇ ਜਾਓ। ਤੇ ਇਹ ਤੁਸੀਂ ਹਿਸਾਬ ਲਾਓ ਵੀ 8-9 ਘੰਟੇ ਜਿਹੜੇ ਨੇ ਉਹ ਘਰੋਂ ਤੁਰ ਕੇ ਹੋਟਲ ਤੱਕ ਅੱਪੜਦੇ, ਤੇ ਫਿਰ ਸਾਰਾ ਦਿਨ ਕੰਮ ਕਰਕੇ। ਤੇ ਮੈਂ ਆਪ ਉਹਨਾਂ ਨੂੰ ਵੇਖਦਾ ਰਿਹਾ ਵੀ ਉਹ ਰਾਤ ਦੀ ਫਲਾਈਟ ਲੈ ਕੇ, ਮੇਨ ਰਾਤੀ ਉੱਥੋਂ ਫਲਾਈਟ ਲੈ ਕੇ ਸਵੇਰੇ ਉਤਰਦੇ ਸਨ, ਇੱਥੇ ਸਾਰਾ ਦਿਨ ਕੰਮ ਕਰਕੇ ਤੇ ਫਿਰ ਰਾਤ ਦੀ ਫਲਾਈਟ ਲੈ ਕੇ ਤੇ ਵਾਪਸ ਜਾਂਦੇ ਸਨ ਉੱਥੇ, ਔਰ ਤਾਂ ਕਿ ਸਵੇਰੇ ਅਗਲੇ ਦਿਨ ਆਪਣਾ ਕਲੀਨਿਕ ਖੋਲ੍ਹਣਾ, ਕੰਮ ਕਰਨਾ। ਇਹਨਾਂ ਪਾਕਿਸਤਾਨੀਆਂ ਨੇ ਇਸ ਤਰ੍ਹਾਂ ਇੱਥੇ ਜਦੋਜਹਿਦ ਕੀਤੀ। ਇਹ ਪਾਕ ਪੈਕ ਔਰ ਇਹਨਾਂ ਦੇ ਨਾਲ ਪਾਕਿਸਤਾਨ ਫਸਟ ਗਲੋਬਲ ਜਿਹੜਾ ਹੈ ਉਹਦੇ ਡਾਕਟਰ ਉਸਮਾਨ ਔਰ ਦੂਸਰੇ ਸਾਰੇ ਦੋਸਤਾਂ ਨੇ, ਡਾਕਟਰ ਤਾਰਿਕ, ਉਹਨਾਂ ਸਾਰਿਆਂ ਨੇ ਬੜਾ ਕੰਮ ਕੀਤਾ ਔਰ ਇਹ ਕਰਾਰਦਾਦ ਪਾਸ ਕਰਾਈ। ਮੈਂ ਜਿਸ ਤਰ੍ਹਾਂ ਕਿਹਾ ਵੀ ਰੁਪਈਆ ਪੈਸਾ ਵੀ ਲੱਗਾ। ਇੱਕ ਪਾਸੇ ਚੌਧਰੀ ਸਾਹਿਬ ਜ਼ੋਰ ਮਾਰ ਰਹੇ ਸਨ ਵੀ ਇਹ ਕਰਾਰਦਾਦ ਪਾਸ ਨਾ ਹੋਵੇ, ਤੇ ਕਮਿਊਨਿਟੀ ਜ਼ੋਰ ਮਾਰ ਰਹੀ ਸੀ ਕਿ ਹੋਵੇ। ਚੌਧਰੀ ਸਾਹਿਬ ਨੂੰ ਲੱਭੇ ਨੇ ਜੀ 7 ਵੋਟ। ਇੱਥੇ ਅੰਬੈਸੀ ਵੀ ਸੀ, ਤੁਹਾਨੂੰ ਪਤਾ ਕਿੰਨਾ ਬਜਟ ਹੁੰਦਾ ਹੈ, ਮੁਲਕਾਂ ਦੇ ਕੋਲ ਤੇ ਬੜਾ ਬਜਟ ਹੁੰਦਾ ਨਾ। ਤੇ ਪਾਕਿਸਤਾਨ ਅੰਨੇ ਵਾਹ ਇੱਥੇ ਰੁਪਈਆ ਵੀ ਲਾਇਆ, ਪਾਕਿਸਤਾਨ ਨੇ ਸਾਰਾ ਕੁਝ ਕੀਤਾ। ਫਿਰ ਜਿਹੜੇ ਉਹਨਾਂ ਦੇ ਇੱਥੇ ਗਮਾਸ਼ਤੇ ਨੇ, ਜਿਨ੍ਹਾਂ ਨੂੰ ਉੱਥੇ ਪ੍ਰੋਟੋਕੋਲ ਤੇ ਬੜਾ ਕੁਝ ਲੱਭਦਾ, ਉਹਨਾਂ ਕੋਲੋਂ ਵੀ ਰੁਪਈਏ ਲਵਾਏ ਹੋਣੇ ਨੇ ਜ਼ਰੂਰ। ਇਹ ਸਾਰੇ ਕੰਮ ਦੇ ਬਾਵਜੂਦ 7 ਵੋਟ ਲੱਭੇ। ਔਰ ਪਾਕਿਸਤਾਨੀਆਂ ਨੇ ਜਿਹੜੀ ਕੋਸ਼ਿਸ਼ ਕੀਤੀ, ਆਮ ਪਾਕਿਸਤਾਨੀਆਂ, ਉਹਨਾਂ ਨੂੰ 368 ਵੋਟ ਮਿਲੇ, 368। ਬੜਾ ਹੀ ਔਖਾ ਕੰਮ ਸੀ। ਜਦੋਂ ਇਹ ਕੰਮ ਸ਼ੁਰੂ ਹੋਇਆ ਸੀ ਤਾਂ 2 ਬੰਦੇ ਵੀ ਨਹੀਂ ਸੀ ਲੱਭਦੇ ਇਸ ਕੰਮ ਵਾਸਤੇ। ਤੇ ਹੁਣ ਜਨਾਬ ਨੂਨ ਲੀਗ ਵਾਲਿਆਂ ਨੇ ਇਹਨਾਂ ਪਾਕਿਸਤਾਨੀਆਂ ਦੇ ਉੱਤੇ ਛੱਡ ਦਿੱਤਾ ਹੈ ਜਨਾਬ ਹਨੀਫ ਅਬਾਸੀ ਸਾਹਿਬ ਨੂੰ, ਤੇ ਉਹਨਾਂ ਨੂੰ ਬੰਦਾ ਹੋਰ ਕੋਈ ਨਹੀਂ ਲੱਭਾ ਪੜ੍ਹਿਆ ਲਿਖਿਆ, ਮਤਲਬ ਐਸਨ ਇਕਬਾਲ ਸਾਹਿਬ ਵਗੈਰਾ। ਹਨੀਫ ਅਬਾਸੀ ਸਾਹਿਬ ਨੇ ਆਓ ਦੇਖਾ ਨਾ ਤਾਓ, ਉਹਨਾਂ ਆਖਿਆ ਜੀ ਇਹ ਤਾਂ ਯਹੂਦੀ ਨੇ ਜਿਨ੍ਹਾਂ ਨੇ ਇਹ ਕਰਾਰਦਾਦ ਲਿਆਂਦੀ, ਇਹਨਾਂ ਦੇ ਕੋਲ ਜਿਹੜਾ ਲੱਖਾਂ ਡਾਲਰ ਇਹਨਾਂ ਲਾਇਆ ਉਹਦਾ ਪਤਾ ਕਰਨ ਦੀ ਲੋੜ ਹੈ ਕਿੱਥੋਂ ਆਇਆ। ਤੇ ਲਓ ਭਾਈ ਮੇਰੇ, ਮੈਂ ਸਾਰਿਆਂ ਦੀ ਤਸਵੀਰ ਵਿਖਾ ਦਿੰਦਾ। ਤੁਹਾਡੇ ਮੁਤਾਬਕ ਜਿਹੜੇ ਯਹੂਦੀ ਨੇ ਤੇ ਸਾਡੇ ਮੁਤਾਬਕ ਮੁਸਲਮਾਨ ਨੇ। ਇਹ ਸਭ ਤੋਂ ਪਹਿਲੇ ਡਾਕਟਰ ਆਪਣਾ ਅਸਦ ਮਲਿਕ ਸਾਹਿਬ ਨੇ, ਇਹਨਾਂ ਦੇ ਵਾਲਿਦ ਸਾਹਿਬ ਡਾਕਟਰ ਗੌਸ ਨੇ, ਜਿਨ੍ਹਾਂ ਅਮਰੀਕਾ ਦੇ ਵਿੱਚ ਜਿਹੜੀਆਂ 2-4 ਸਭ ਤੋਂ ਵੱਡੀਆਂ ਮਸੀਤਾਂ ਨੇ, ਕਮਿਊਨਿਟੀ ਸੈਂਟਰ ਨੇ, ਮਸਜਿਦਾਂ ਨੇ, ਉਹ ਇੱਕ ਉਹਨਾਂ ਬਣਾਈ। 30 ਸਾਲ ਲੱਗੇ ਉਹਨਾਂ ਨੂੰ ਬਣਾਉਣ ਦੀ। ਜ਼ਾਹਿਰ ਹੈ ਚੰਦਾ ਇਕੱਠਾ ਕੀਤਾ, ਦੂਜਾ ਆਪ ਵੀ ਮਾਲਦਾਰ ਆਦਮੀ ਨੇ, ਆਪ ਵੀ ਬੜਾ ਚੰਦਾ ਦਿੱਤਾ, ਲੇਕਿਨ ਉਹ ਬੜਾ ਲੰਮਾ ਚੌੜਾ ਕੰਮ ਹੈ। ਉਹ ਛੋਟੀ ਕੋ ਮਸਜਿਦ ਨਹੀਂ, ਉਹਨੂੰ ਪੂਰੀ ਤੁਸੀਂ ਇੱਕ ਯੂਨੀਵਰਸਿਟੀ ਤਰ੍ਹਾਂ ਜਾਂ ਇੱਕ ਸੈਂਟਰ ਤਰ੍ਹਾਂ ਆਖੋ ਉਹਨੂੰ, ਤੇ ਲੰਮਾ ਚੌੜਾ ਕੰਮ ਹੈ। ਉਹ ਡਿਟਰੋਇਟ ਮਿਸ਼ੀਗਨ 'ਚ ਬਣਾਈ।
ਇਹ ਨਾਲ ਇਹਨਾਂ ਦੇ ਡਾਕਟਰ ਉਜ਼ਮਾ ਸਾਹਿਬਾ ਨੇ, ਉਹ ਵੀ ਉਜ਼ਮਾ ਸਾਹਿਬਾ ਵੀ ਜਿਹੜੀਆਂ ਨੇ ਉਹ ਵੀ ਡਿਟਰੋਇਟ ਤੋਂ ਨੇ। ਇਹਨਾਂ ਦੇ ਨਾਲ ਡਾਕਟਰ ਸਬਾ ਸ਼ਬਨਮ ਨੇ, ਇਹਨਾਂ ਦੇ ਨਾਲ ਡਾਕਟਰ ਜਲੀਲ ਸਾਹਿਬ ਨੇ, ਇਹਨਾਂ ਦੇ ਨਾਲ ਡੈਲਸ ਤੋਂ ਡਾਕਟਰ ਤਾਰਿਕ ਸਾਹਿਬ ਨੇ, ਇਹਨਾਂ ਦੇ ਨਾਲ ਚੁਗਤਾਈ ਸਾਹਿਬ ਨੇ DC ਤੋਂ, ਇਹਨਾਂ ਦੇ ਨਾਲ ਹੋਰ ਬੜੇ ਸਾਰੇ, ਇਮਰਾਨ ਸ਼ਰੀਫ ਉੱਥੋਂ, ਫਿਰ ਹਨਾਦੀ ਨਦੀਮ, ਹੋਰ ਬੜੇ ਸਾਰੇ ਦੋਸਤ ਨੇ, ਮੈਂ ਨਾਮ ਭੁੱਲ ਜਾਵਾਂਗਾ ਉਹਨਾਂ ਦਾ ਡਾਕਟਰਾਂ ਦੇ, ਔਰ ਦੂਸਰੇ ਬਿਜ਼ਨਸਮੈਨ ਵੀ ਨੇ ਇਹਨਾਂ 'ਚ, ਜੈਸਾ ਚੁਗਤਾਈ ਸਾਹਿਬ ਬਿਜ਼ਨਸਮੈਨ ਨੇ, ਹੋਰ ਬੜੇ ਸਾਰੇ ਲੋਕ ਇਹਦੇ ਵਿੱਚ ਨੇ ਜਿਨ੍ਹਾਂ ਨੇ ਪੂਰੀ ਮਿਹਨਤ ਕੀਤੀ ਔਰ ਉਹਨਾਂ ਦਾ ਮਕਸਦ ਸਿਰਫ ਪਾਕਿਸਤਾਨ 'ਚ, ਕੋਈ ਉਹਨਾਂ ਪਾਰਟੀਬਾਜ਼ੀ ਨਹੀਂ ਕੀਤੀ, ਕੋਈ ਸਿਆਸਤ ਨਹੀਂ ਕੀਤੀ। ਉਹਨਾਂ ਦਾ ਮਕਸਦ ਪਾਕਿਸਤਾਨ ਦੇ ਵਿੱਚ ਜਮਹੂਰੀਅਤ ਲਿਆਉਣਾ ਹੈ, ਪਾਕਿਸਤਾਨ 'ਚ ਇਨਸਾਨੀ ਹਕੂਕ ਲਿਆਉਣਾ ਹੈ। ਜਿਹੜਾ ਅਗਵਾ ਕਰ ਲੈਂਦੇ ਨੇ ਲੋਕਾਂ ਨੂੰ, ਚੁੱਕ ਕੇ ਦੱਸਦੇ ਨਹੀਂ ਕਿੱਧਰ ਲੈ ਗਏ, ਸਾਫੀ ਕਤਲ ਹੋ ਜਾਂਦੇ ਨੇ, ਸ਼ਹੀਦ ਹੋ ਜਾਂਦੇ ਨੇ, ਲੋਕਾਂ ਦੀ ਆਵਾਜ਼ ਬੰਦ ਕੀਤੀ ਜਾਂਦੀ, TV ਤੇ ਇਹਦਾ ਨਾਂ ਨਹੀਂ ਲੈਣਾ, ਇਹਦਾ ਲੈਣਾ, ਇਹ ਜਿਹੜੇ ਸਾਰੇ ਕੰਮ ਨੇ ਉਹਨਾਂ ਆਖਿਆ ਬੰਦ ਕਰੋ, ਲੋਕਾਂ ਨੂੰ ਉਹਨਾਂ ਦੇ ਹਕੂਕ ਦਿਓ, ਲੋਕੀ ਇਲੈਕਸ਼ਨ ਦੇ ਵਿੱਚ ਵੋਟ ਪਾਉਣ, ਜਿਹਨੂੰ ਪਾਉਣ ਉਹਦਾ ਵੋਟ ਨਿਕਲੇ, ਵੋਟ ਚੋਰੀ ਨਾ ਹੋਵੇ। ਜੇ ਲੋਕਾਂ ਅੰਮਾ ਰਿਹਾਨਾ ਡਾਰ ਨੂੰ ਵੋਟ ਪਾਇਆ ਤੇ ਉਹਨੂੰ ਹੀ ਨਿਕਲੇ, ਖਵਾਜੇ ਆਸਫ ਨੂੰ ਨਾ ਨਿਕਲੇ। ਇਹ ਇਹਨਾਂ ਲੋਕਾਂ ਨੇ ਸਾਰੀ ਕੋਸ਼ਿਸ਼ ਕੀਤੀ। ਇਹਨਾਂ ਦੀ ਨਾ ਖਵਾਜੇ ਆਸਫ ਨਾਲ ਰਿਸ਼ਤੇਦਾਰੀ ਹੈ, ਨਾ ਅੰਮਾ ਰਿਹਾਨਾ ਡਾਰ ਨਾਲ, ਨਾ ਉਹਦੀ ਪਾਰਟੀ ਨੇ, ਨਾ ਉਹਦੀ ਪਾਰਟੀ ਨੇ। ਬਹਰਹਾਲ ਇਹਨਾਂ ਪਾਕਿਸਤਾਨੀਆਂ ਨੂੰ ਸਲਾਮ ਹੈ। ਇਹਦੇ ਨਾਲ ਡਾਕਟਰ ਉਸਮਾਨ, ਦੂਸਰੇ ਜਿਹੜੇ ਪਾਕਿਸਤਾਨੀ ਨੇ, ਉਹਨਾਂ ਨੇ ਬੜਾ ਕੰਮ ਕੀਤਾ, ਉਹਨਾਂ ਸਾਰਿਆਂ ਨੂੰ ਸਾਡਾ ਸਲੂਟ ਹੈ, ਖਰਾਜੇ ਤਹਿਸੀਨ ਹੈ। ਇਹਨਾਂ ਬੜੀ ਮਿਹਨਤ ਕਰਕੇ ਤੇ ਇਹ ਜਿਹੜੀ ਇਹ ਕਰਾਰਦਾਦ ਸੀ ਇਹ ਪਾਸ ਕਰਾਈ। ਇਹ ਹੁਣ ਨਿੱਕਾ ਕੰਮ ਨਹੀਂ। ਹੁਣ ਤੁਸੀਂ ਸੋਚਦੇ ਹੋ ਕਰਾਰਦਾਦ ਪਾਸ ਹੋ ਗਈ, ਗਿੱਲ ਸਾਹਿਬ ਇਹਦੇ ਨਾਲ ਕੀ ਹੋਇਆ? ਸਭ ਤੋਂ ਪਹਿਲੇ ਤਾਂ ਸਮਝਣ ਵਾਸਤੇ ਵੀ ਕੀ ਹੋਇਆ, ਤੇ ਪੂਰੀ ਨੂਨ ਲੀਗ ਤੇ ਪਾਕਿਸਤਾਨ ਦੇ ਚੌਧਰੀ ਸਾਹਿਬ ਤੇ ਪੂਰੀ ਰਜੀਮ ਧੜਥੱਲੀ ਤੇ ਲੱਗੀ, ਮਤਲਬ ਵਾਈਬਰੇਟਰ ਤੇ ਲੱਗੀ, ਮਤਲਬ ਕਿ ਤੱਤੇ ਤਵੇ ਤੇ ਬੈਠੀ। ਉਹਨਾਂ ਹਨੀਫ ਅਬਾਸੀ ਸਾਹਿਬ ਨੂੰ ਛੱਡਿਆ, ਖਵਾਜੇ ਆਸਫ ਨੇ ਟਵੀਟ, ਉਹੀ ਖਵਾਜਾ ਆਸਫ ਜਿਹੜਾ ਕੱਲ੍ਹ ਤੱਕ ਅਮਰੀਕਾ ਨੂੰ ਇਕਨੋਮਿਕ ਵੈਂਟੀਲੇਟਰ ਆਂਦਾ ਸੀ ਵੀ ਇਕਨੋਮਿਕਲੀ ਸਾਡੇ ਅੱਬਾ ਜੀ ਨੇ, ਉਹ ਆਂਦੇ ਨੇ, ਅਸੀਂ ਨਹੀਂ ਆਂਦੇ, ਅਸੀਂ ਤਾਂ ਆਂਦੇ ਬਰਾਬਰ ਦੇ। ਚਲੋ ਅਸੀਂ ਭਾਵੇਂ ਮਾੜਾ ਮੁਲਕ ਸਹੀ ਮਾਲੀ ਤੌਰ ਤੇ, ਲੇਕਿਨ ਅਸੀਂ ਫਿਰ ਵੀ ਇੱਕ ਮੁਲਕ ਹੈ। ਅਸੀਂ ਇਸ ਤਰ੍ਹਾਂ ਪੈਰਾਂ 'ਚ ਪੈ ਕੇ ਤਲਕਾਤ ਨਹੀਂ ਚਾਹੁੰਦੇ, ਅਸੀਂ ਬਰਾਬਰੀ ਦੇ ਤਲਕਾਤ ਚਾਹੁੰਦੇ ਹਮੇਸ਼ਾ, ਇੱਜ਼ਤ ਦੇ, ਇਹਤਰਾਮ ਦੇ। ਠੀਕ ਹੈ, ਮੈਂ ਪਹਿਲਾਂ ਵੀ ਆਖਿਆ ਵੀ ਅਸੀਂ ਠੀਕ ਹੈ ਸਾਈਜ਼ ਦੇ ਵਿੱਚ ਜਾਂ ਇਕਨੋਮਿਕ ਸਾਈਜ਼ ਦੇ ਵਿੱਚ ਨਿੱਕੇ ਹਾਂ, ਲੇਕਿਨ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਇਕਨੋਮਿਕ ਵੈਂਟੀਲੇਟਰ 'ਤੇ ਹੈ, ਜਿਹੜਾ ਖਵਾਜਾ ਸਾਹਿਬ ਨੇ ਆਖਿਆ। ਤੇ ਵੈਂਟੀਲੇਟਰ ਹੁਣ ਖਵਾਜਾ ਸਾਹਿਬ ਆਉਂਦੇ ਨੇ ਸਾਡੇ ਅੰਦਰੂਨੀ ਮਾਮਲਾਤ ਦੇ ਵਿੱਚ ਦਖਲ ਨਾ ਦਿਓ। ਹੁਣ ਕੋਈ ਪੁੱਛਣ ਵਾਲਾ ਹੋਵੇ ਖਵਾਜਾ ਸਾਹਿਬ ਨੂੰ ਕਿ ਵੈਂਟੀਲੇਟਰ ਤੇ ਗਿਆ ਹੀ ਅੰਦਰ ਹੁੰਦਾ ਹੈ, ਅੱਲਾ ਨਾ ਕਰੇ ਤੁਹਾਨੂੰ ਕਦੀ ਖਵਾਜਾ ਸਾਹਿਬ ਵੈਂਟੀਲੇਟਰ ਲੱਗੇ ਜਾਂ ਤੁਹਾਡੇ ਕਿਸੇ ਅਜ਼ੀਜ਼ ਨੂੰ ਜਾਂ ਦੋਸਤ ਨੂੰ, ਅੱਲਾ ਤੁਹਾਨੂੰ ਸ਼ਫਾ ਦੇਵੇ, ਲੰਮੀ ਜ਼ਿੰਦਗੀ ਦੇਵੇ, ਲੇਕਿਨ ਕਿਸੇ ਡਾਕਟਰ ਕੋਲ ਜਾਓ, ਉਹਦੇ ਕੋਲ ਪੁੱਛੋ ਵੀ ਵੈਂਟੀਲੇਟਰ ਕਿੰਨਾ ਕੁ ਅੰਦਰ ਜਾਂਦਾ ਹੈ, ਜਾਂ ਫਿਰ ਕਿਤੇ ਲੱਗਦਾ ਵੇਖ ਲਓ ਵੈਂਟੀਲੇਟਰ, ਜਾਂ ਆਪਣੇ ਆਪ ਨੂੰ ਟਰਾਈ ਕਰਵਾ ਲਓ। ਸਿਹਤਮੰਦ ਹੋ ਕੇ ਹੀ ਵੈਂਟੀਲੇਟਰ ਟਰਾਈ ਕਰਾ ਲਓ ਇੱਕ ਵਾਰੀ, ਤੁਹਾਨੂੰ ਪਤਾ ਲੱਗੇ ਵੀ ਕਿੰਨਾ ਅੰਦਰ ਜਾਂਦਾ। ਤੇ ਕੱਲ੍ਹ ਤੱਕ ਜਿਹਨੂੰ ਵੈਂਟੀਲੇਟਰ ਆਂਦੇ ਸੋ, ਇਹਦਾ ਮਤਲਬ ਉਹ ਅੰਦਰ ਗਿਆ ਸੀ। ਤੇ ਅੱਜ ਆਂਦੇ ਹੋ ਸਾਡੇ ਅੰਦਰੂਨੀ ਮਾਮਲਾ 'ਚ ਦਖਲਅੰਦਾਜ਼ੀ ਨਾ ਦਿਓ। ਤੇ ਹੁਣ ਅਮਰੀਕਾ ਨੂੰ ਦੱਸਦੇ ਨੇ ਵੀ ਤੁਹਾਡਾ 2016 ਦਾ ਇਲੈਕਸ਼ਨ ਵੀ ਚੋਰੀ ਦਾ ਸੀ, 2020 ਦਾ। ਬੱਲੇ ਬਈ ਬੱਲੇ ਬੱਲੇ, ਸ਼ੇਰ ਬਗਿਓ। ਤੇ ਦੂਜੇ ਪਾਸੇ ਜਿਹੜੇ ਹਨੀਫ ਅਬਾਸੀ ਸਾਹਿਬ ਨੇ, ਉਹਨਾਂ ਆਖਿਆ ਹੈ ਹੀ ਯਹੂਦੀ ਨੇ, ਇਹਨਾਂ ਜਿਹੜਾ ਲੱਖਾਂ ਡਾਲਰ ਲਾਇਆ। ਉਹ ਭਾਈ ਜੀ, ਇਹ ਡਾਕਟਰ ਨੇ, ਸਾਰੇ ਮਿਹਨਤ ਨਾਲ ਕਮਾਉਂਦੇ ਨੇ, ਕਿਸੇ ਨੇ ਕੋਈ ਨਸ਼ਾ ਨਹੀਂ ਵੇਚਿਆ, ਕਿਸੇ ਨੇ ਮਨਸ਼ੀਆਤ ਨਹੀਂ ਵੇਚੀ, ਕਿਸੇ ਨੇ ਐਫੀਡਰੀਨ ਨਹੀਂ ਵੇਚੀ। ਮੇਰੀ ਜਾਨ, ਇਹ ਸਾਰੇ ਡਾਕਟਰ ਨੇ, ਪੜ੍ਹੇ ਲਿਖੇ ਲੋਕ ਨੇ, ਬੜੀ ਮਿਹਨਤ ਕਰਕੇ ਇਹਨਾਂ ਨੇ ਆਪਣਾ ਪੈਸਾ ਕਮਾਇਆ ਔਰ ਇਹ ਪਾਕਿਸਤਾਨ ਦੀ ਫਲਾਹ ਬਹਿਬੂਦ ਤੇ ਲਾ ਰਹੇ ਨੇ। ਤੇ ਇੱਕ ਤੇ ਇਹ ਖਬਰ ਸੀ ਜੀ। ਅੱਛਾ ਜੀ, ਇਹ ਵੀ ਤੁਹਾਨੂੰ ਨਾਲ ਦੱਸ ਦਈਏ ਕਿ ਹੁਣ ਹਾਲਾਤ ਬਾਹਰ ਇੰਟਰਨੈਸ਼ਨਲੀ ਤੁਹਾਨੂੰ ਹੋਰ ਬਦਲਦੇ ਨਜ਼ਰ ਆਉਣਗੇ। ਯੂਰਪ ਦੇ ਵਿੱਚ ਵੀ ਇਨਸ਼ਾਅੱਲਾ ਤੁਹਾਨੂੰ ਹਾਲਾਤ ਬਦਲਦੇ ਆਉਣ ਵਾਲੇ ਵਕਤ 'ਚ ਨਜ਼ਰ ਆਉਣਗੇ। ਤੇ ਹੁਣ ਪੂਰੀ ਦੁਨੀਆ ਜਿਹੜੀ ਚੁੱਪ ਸੀ ਨਾ, ਜੋ ਕੁਝ ਪਾਕਿਸਤਾਨ 'ਚ ਹੋ ਰਿਹਾ, ਮਜ਼ੀਦ ਚੁੱਪ ਨਹੀਂ ਰਹੇਗੀ। ਇਹ ਘੜਾ ਜਿਹੜਾ ਭੰਨਿਆ, ਸਭ ਤੋਂ ਪਹਿਲਾਂ ਚਾਈਨਾ ਵਾਲਿਆਂ ਨੇ ਭੰਨਿਆ, ਤੁਸੀਂ ਵੇਖਿਆ ਨਾ, ਉਹਨਾਂ ਉੱਥੇ ਵੀ ਇਹਨਾਂ ਦੀ ਛੁੱਟੀ ਕਰਾਈ ਹੈ। ਤੇ ਇੱਥੇ ਜਿਸ ਵੇਲੇ ਉਹ ਆਏ ਨੇ ਚਾਈਨਾ ਦੇ ਮਿਨਿਸਟਰ ਤੇ ਉਹਨਾਂ ਦੇ ਕਮਿਊਨਿਸਟ ਪਾਰਟੀ ਦੇ ਬੜੇ ਆਮ ਰੁਕਨ, ਉਹਨਾਂ ਇੱਥੇ ਆ ਕੇ ਵੀ ਕਿਹਾ ਵੀ ਇਹ ਕੀ ਕਰਨ ਡਏ ਜੇ, ਬੰਦ ਕਰੋ ਸਾਰਾ ਕੁਝ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਇਹ ਦੇਣੀ ਹੈ ਕਿ ਮੁਸਲਿਮ ਲੀਗ ਨੂਨ ਦੇ ਰਹਿਨੁਮਾ ਨੇ ਅਬਾਸ ਅਫਰੀਦੀ ਸਾਹਿਬ, ਉਹਨਾਂ ਆਖਿਆ ਵੀ ਇਹ ਜਿਹੜੇ ਨੂਨ ਲੀਗ ਆਪ ਵੀ ਉਹ ਨੂਨ ਦੇ ਹੀ ਨੇ, ਉਹਨਾਂ ਕਿਹਾ ਅਸੀਂ ਆਪੋ 'ਚ ਵੀ ਸਗੇ ਨਹੀਂ। ਇਹ ਜਿਹੜੇ ਡੰਟੋਨਕ ਸਾਹਿਬ ਨੇ, ਉਹਨਾਂ ਆਖਿਆ ਇਹ ਵੈਸੇ ਮੇਰਾ ਹੀ ਗੁਨਾਹ ਹੈ, ਮੈਂ ਹੀ ਇਹ ਭਾਈ ਨੂੰ ਡੰਟੋਨਕ ਕਹਿ ਬੈਠਾ ਸਾਂ, ਤੇ ਮੈਨੂੰ ਉਦੋਂ ਪਤਾ ਨਹੀਂ ਸੀ, ਮੈਂ ਇੱਕ ਪ੍ਰੈਸ ਕਾਨਫਰੰਸ ਕਹਿ ਦਿੱਤਾ ਸੀ, ਉਹ ਨਾ ਹੀ ਪੈ ਗਿਆ। ਹੁਣ ਸਾਰੇ ਡੰਟੋਨਕ ਕਹਿੰਦੇ ਨੇ। ਕੱਲ੍ਹ ਸ਼ਾਇਦ ਖਟਕ ਨੇ ਵੀ ਇਹ ਸਤਾਉਣ ਡਿਆ ਸੀ ਕਿਤੇ ਅਸੈਂਬਲੀ 'ਚ, ਉਹਨੂੰ ਬਾਰ-ਬਾਰ ਗੱਲ ਦੇ ਵਿੱਚ ਟੋਕਦਾ ਸੀ। ਉਹਨੇ ਕਿਹਾ ਫਿਰ ਅਸੀਂ ਤੁਹਾਨੂੰ ਡੰਟੋਨਕ ਕਹਿੰਦੇ, ਤੁਹਾਨੂੰ ਗੁੱਸਾ ਲੱਗਦਾ। ਇਹ ਨਾਂ ਪੱਕਾ ਹੀ ਹੋ ਗਿਆ। ਬਹਰਹਾਲ ਪੁੱਠਾ ਨਾਂ ਕਿਸੇ ਦਾ ਰੱਖਣਾ ਨਹੀਂ ਚਾਹੀਦਾ, ਗਲਤੀ ਮੇਰੇ ਕੋਲੋਂ ਹੀ ਹੋਈ ਸੀ। ਖੈਰ ਜੀ, ਉਹ ਅਬਾਸ ਅਫਰੀਦੀ ਸਾਹਿਬ ਆਖਿਆ ਵੀ ਇਹ ਆਪੋ 'ਚ ਵੀ ਸਗੇ ਨਹੀਂ। ਜਿਸ ਵੇਲੇ ਨਵਾਜ਼ ਸ਼ਰੀਫ ਤੇ ਮਰੀਮ ਆਏ ਸਨ ਵਾਪਸ, ਤੇ ਗ੍ਰਿਫਤਾਰ ਹੋਏ ਸਨ ਏਅਰਪੋਰਟ ਤੇ ਸ਼ਬਾਜ਼ ਸ਼ਰੀਫ ਏਅਰਪੋਰਟ ਤੇ ਜਾਣਾ ਸੀ, ਉਸ ਵੇਲੇ ਸ਼ਬਾਜ਼ ਸ਼ਰੀਫ ਨੇ ਡੰਟੋਨਕ ਦੀ ਡਿਊਟੀ ਲਾਈ ਸੀ ਵੀ ਜਿਹੜੇ ਦੂਸਰੇ ਸੂਬਿਆਂ ਤੋਂ, ਸ਼ਹਿਰਾਂ ਤੋਂ ਕਾਫਲੇ ਆਉਣ ਨਾ, ਉਹਨਾਂ ਨੂੰ ਦੱਸਣਾ ਵੀ ਏਅਰਪੋਰਟ ਨਹੀਂ ਜਾਣਾ, ਉੱਧਰ ਨੂੰ ਜਾਣਾ ਹੈ। ਤੇ ਇਹ ਆਪ ਤੁਸੀਂ ਹਿਸਾਬ ਲਾ ਲਓ, ਇਹਨਾਂ ਦੇ ਜਿਹੜੇ ਅੰਦਰ ਦੇ ਮਾਮਲਾਤ ਨੇ ਉਹ ਤੁਸੀਂ ਆਪੇ ਹਿਸਾਬ ਲਾ ਲਓ ਵੀ ਬਣੇ ਕੀ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਲਤੀਫ ਖੋਸਾ ਸਾਹਿਬ ਨੇ ਕਿਹਾ ਵੀ ਜਿਹੜੀ ਜੇਲ੍ਹ ਹੈ ਨਾ ਗਿਲਗਿਤ, ਆਪਣਾ ਉੱਥੋਂ ਦੀ ਅਡਿਆਲਾ ਦੀ, ਉਹ ਜਿਹੜੀ ਜੇਲ੍ਹ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਨਹੀਂ ਕਬਜ਼ੇ 'ਚ, ਉਹ ਕਿਸੇ ਹੋਰ ਦੇ ਕਬਜ਼ੇ 'ਚ ਹੈ। ਉੱਥੇ ਜਾਈਦਾ ਤੇ ਉਹ ਸਾਡੀ ਸਾਰੀ ਤਲਾਸ਼ੀ ਲੈਂਦੇ ਨੇ, ਤੇ ਉਹ ਤਲਾਸ਼ੀ ਲੈਣ ਵਾਲੇ ਜਿਹੜੇ ਜੇਲ੍ਹ ਹਕਾਮ ਨੇ, ਉਹ ਆਉਂਦੇ ਨੇ ਜੀ ਉੱਤੇ ਕੈਮਰੇ 'ਚ ਉਹ ਵੇਖਣ ਡਏ ਨੇ,
ਉਹ ਵੇਖਣ ਡਏ ਨੇ ਚੌਧਰੀ ਸਾਹਿਬ ਹੁਣੀ, ਇਸ ਲਈ ਤੁਹਾਡੀ ਤਲਾਸ਼ੀ ਲੈ ਰਹੇ, ਵਰਨਾ ਨਾ ਲੈਂਦੇ, ਤੇ ਇਸ ਲਈ ਉਹ ਵੇਖਣ ਡਏ ਨੇ, ਸਾਨੂੰ ਇਹ ਸਾਰਾ ਕੰਮ ਜਿਹੜਾ ਉਹ ਕਰਨਾ ਪੈਣਾ। ਤੇ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਜੀ, ਉਹ ਖਬਰ ਸਾਡੇ ਕੋਲ ਇਹ ਹੈ ਤੁਹਾਡੇ ਲਈ ਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੀ ਮਹਿੰਗਾਈ ਹੋਈ ਹੈ ਲੋਕਾਂ ਦੇ ਸਾਹਮਣੇ, ਜਿਹੜੀ ਤਬਾਹੀ ਲੋਕਾਂ ਦੀ ਕੀਤੀ ਹੈ, ਉਹ ਤਾਂ ਕੀਤੀ ਹੈ, ਲੇਕਿਨ ਉਹਦੇ ਨਾਲ ਜਿਹੜਾ ਜ਼ੁਲਮ ਕੀਤਾ ਇਸ ਵੇਲੇ ਕਿ ਲੋਕੀ ਕਿਸੇ ਗੱਲ ਦੇ ਉੱਤੇ ਵੀ ਆਵਾਜ਼ ਨਹੀਂ ਚੁੱਕ ਸਕਦੇ। ਮੀਨ ਬਿਜਲੀ ਦੇ ਬਿੱਲ ਤੱਕ ਜਿਹੜੇ ਨੇ ਉਹ ਆਟੇ ਦੀ ਗੁੱਥੀ ਦੇ ਉੱਤੇ ਤੇ ਆਪਣਾ ਬੂਥਾ ਲਾਉਂਦੇ ਜੇ, ਬਿਜਲੀ ਦੇ ਉੱਤੇ ਆਪਣਾ ਬੂਥਾ ਨਹੀਂ ਲਾਉਣ ਡਏ। ਇਹ ਹੁਣ ਖਬਰ ਅੱਜ ਦੀ ਆਉਣ ਡਈ ਹੈ ਵੀ ਲੋਕੀ ਤਾਂ ਨਹੀਂ ਬੋਲ ਸਕਦੇ, ਪਰ ਨਾਲ ਗਵਰਨਰ ਖੈਬਰ ਪਖਤੂਨਖਵਾ ਫੈਸਲ ਕਰੀਮ ਕੁੰਡੀ ਜਿਹੜੇ ਨੇ ਇਹ ਬਿਜਲੀ ਦਾ ਬਿੱਲ ਹੀ ਨਹੀਂ ਅਦਾ ਕਰਨ ਡਏ। ਪਤਾ ਨਹੀਂ ਕਿੰਨੇ ਕੁ ਲੱਖ ਰੁਪਈਆ ਉਹਨਾਂ ਦਾ ਬਿੱਲ ਹੈ ਜਿਹੜਾ ਉਹਨਾਂ ਅਦਾ ਹੀ ਨਹੀਂ ਕੀਤਾ। ਉਹਨਾਂ ਦਾ ਕਿਤੇ ਕਨੈਕਸ਼ਨ ਕੱਟਿਆ ਸੀ, ਟਰਾਂਸਫਾਰਮਰ ਲੱਥਿਆ ਸੀ, ਤੇ ਉਦੋਂ 4-5 ਲੱਖ ਰੁਪਈਆ ਜਮ੍ਹਾਂ ਕਰਾਇਆ, ਤੇ ਫਿਰ ਹੁਣ ਲੱਖਾਂ ਰੁਪਈਆ ਬਿੱਲ ਹੈ ਜਿਹੜਾ ਜਮ੍ਹਾਂ ਹੀ ਨਹੀਂ ਕਰਾ ਰਹੇ। ਉਹਨਾਂ ਦੀ ਬਿਜਲੀ ਚੱਲ ਰਹੀ ਹੈ। ਮਾੜਾ ਬੰਦਾ ਜਿਹੜਾ ਉਹ ਇੱਕ ਦਿਨ ਬਿੱਲ ਨਾ ਜਮ੍ਹਾਂ ਕਰਾਏ, ਤੁਹਾਨੂੰ ਪਤਾ ਅਗਲੇ ਦਿਨ ਮੀਟਰ 'ਤੇ ਕੀ ਹੁੰਦਾ ਹੈ। ਤੇ ਮਹਿੰਗਾਈ ਵੀ ਤੁੰਨ ਕੇ ਕੀਤੀ ਹੈ, ਅਤੇ ਦੂਜੇ ਪਾਸੇ ਲੋਕਾਂ ਨੂੰ ਬੋਲਣ ਵੀ ਨਹੀਂ ਦਿੰਦੇ। ਜੇ ਬੋਲਣ ਤੇ ਲੋਕਾਂ ਦੇ ਉੱਤੇ ਪਰਚੇ ਕਰਦੇ ਨੇ। ਅੱਛਾ ਜੀ, ਅਗਲੀ ਖਬਰ, ਸ਼ਹਿਬਾਜ਼ ਸ਼ਰੀਫ ਸਾਹਿਬ ਇੱਕ ਝੂਠ ਮਾਰਿਆ ਸੀ ਕਿ ਜਦੋਂ ਮੈਂ ਜੇਲ੍ਹ 'ਚ ਸਾਂ ਤੇ ਮੇਰੀ ਵਾਲਦਾ ਮਾਜਦਾ ਵਫਾਤ ਪਾਈਆਂ। ਅੱਲਾ ਤੁਹਾਡੀ ਵਾਲਦਾ ਮਾਵਾਂ ਸਾਂਝੀਆਂ ਹੁੰਦੀਆਂ ਨੇ, ਧੀਆਂ ਸਾਂਝੀਆਂ ਹੁੰਦੀਆਂ ਨੇ, ਇਸ ਲਈ ਤੁਹਾਡੀ ਵਾਲਦਾ ਮਾਜਦਾ ਵਾਸਤੇ ਸਾਡੀ ਦੁਆ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ। ਸਾਡੀ ਵੀ ਉਹ ਮਾਂ ਜੀ ਸਨ। ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਆਖਿਆ ਕਿ ਮੇਰੀ ਵਾਲਦਾ ਫੌਤ ਹੋਏ ਸਨ ਤੇ ਮੈਨੂੰ ਜਨਾਬ ਰਿਹਾਈ ਨਹੀਂ ਸੀ ਦਿੱਤੀ। ਝੂਠ ਮਾਰਨ ਡਏ ਨੇ, ਵੀਡੀਓ ਵੇਖੋ। ਹਜੇ ਇਹਨਾਂ ਦੀ ਵਾਲਦਾ ਮਾਜਦਾ ਦਾ ਜਨਾਜ਼ਾ ਜਿਹੜਾ ਹੈ ਉਹ ਉੱਥੇ ਹੋਇਆ ਸੀ, ਯੂਕੇ ਦੇ ਵਿੱਚ ਅਜੇ ਹੋ ਰਿਹਾ ਸੀ, ਤੇ ਇੱਥੇ ਇਹਨਾਂ ਨੂੰ ਪੈਰੋਲ 'ਤੇ ਛੱਡ ਦਿੱਤਾ ਸੀ। ਤੇ ਕੋਈ ਆਸਾਨ ਕੀਤਾ ਸੀ? ਬਿਲਕੁਲ ਨਹੀਂ। ਇਹਨਾਂ ਦਾ ਹੱਕ ਬਣਦਾ ਸੀ, ਛੱਡਿਆ ਜਾਣਾ ਚਾਹੀਦਾ ਸੀ। ਬਿਲਕੁਲ ਦੁਰਸਤ ਫੈਸਲਾ ਕੀਤਾ ਸੀ ਇਮਰਾਨ ਖਾਨ ਦੀ ਹਕੂਮਤ ਨੇ, ਔਰ ਉਸ ਵੇਲੇ ਦੇ ਸਾਰੇ ਸਿਸਟਮ ਨੇ, ਪੰਜਾਬ ਹਕੂਮਤ ਨੇ। ਗਾਂ ਵੀ ਕਦੀ ਸਾਡੀ ਹਕੂਮਤ ਹੋਏਗੀ, ਅੱਲਾ ਨਾ ਕਰੇ ਕਿਸੇ ਦੇ ਨਾਲ ਇਹੋ ਜਿਹਾ ਵਾਕਿਆ ਹੋਏ, ਇਹੋ ਜਿਹਾ ਹੀ ਫੈਸਲਾ ਹੋਣਾ ਚਾਹੀਦਾ। ਇਹੀ ਫੈਸਲਾ, ਇਹੀ ਇਨਸਾਨੀਅਤ ਹੈ। ਲੇਕਿਨ ਇਹ ਅੱਜ ਵੀ ਝੂਠ ਵੇਚਣ ਡਿਆ ਬੰਦਾ, ਵੇਖੋ ਵੀ ਮੇਰੇ ਨਾਲ ਉਦੋਂ ਇੰਜ ਹੋਇਆ ਸੀ। ਅੱਛਾ ਜੀ, ਯੂਰਪੀ ਕਮਿਸ਼ਨ ਨੇ ਪਾਕਿਸਤਾਨ ਦੀ ਜਿਹੜੀ 에ਅਰਲਾਈਨ ਹੈ ਨਾ PIA, ਉਹਨੂੰ ਦੁਬਾਰਾ ਆਖਿਆ ਵੀ ਨਹੀਂ, ਇਹ ਨਹੀਂ ਯੂਰਪ ਆ ਸਕਦੀ। ਇਹਨਾਂ ਦਾ ਜਿਹੜਾ ਉਹ ਪੰਜਾਬੀ ਜਾਣਦੇ ਨਾ, ਅਸਲਾ ਗੰਦਾ ਹੈ। ਅਸਲਾ ਮੀਨ ਚਲਾਉਣ ਵਾਲਾ ਨਹੀਂ, ਉਹ ਅਸਲਾ ਗੰਦਾ ਮੀਨ ਇਹਨਾਂ ਦਾ ਸੁਭਾਅ ਹੀ ਗੰਦਾ ਹੈ। ਅਸਲਾ ਗੰਦੇ ਦਾ ਤਾਂ ਵੈਸੇ ਮਤਲਬ ਹੋਰ ਹੁੰਦਾ, ਸੁਭਾਅ ਦਾ ਹੋਰ ਹੁੰਦਾ, ਲੇਕਿਨ ਮੈਂ ਮੁਹਾਵਰਤਨ ਕਹਿ ਰਿਹਾ। ਤੇ ਉਹਨਾਂ ਕਿਹਾ ਜੀ ਇਹ PIA ਵਾਲਿਆਂ ਦਾ ਸੁਭਾਅ ਗੰਦਾ ਹੈ। ਜਿਹੜੀ PIA ਕਿਸੇ ਵੇਲੇ ਐਮਰੇਟਸ 에ਅਰਲਾਈਨ ਵਰਗੀ 에ਅਰਲਾਈਨ ਇਹਨਾਂ ਦੇ ਮੁਲਾਜ਼ਮਾਂ ਨੇ ਬਣਾਈ, ਮੀਨ ਇੱਥੋਂ ਲੋਕਾਂ ਛੱਡ ਕੇ ਕੰਮ ਉੱਥੇ ਬਣਾਈ। ਜਿਹੜੀ 에ਅਰਲਾਈਨ ਕਦੇ ਰਾਜ ਕਰਦੀ ਸੀ, ਵੇਖੋ ਇਹ ਚੋਰਾਂ ਦੇ ਹੱਥ ਆਈ, ਲਵਾਰਾਂ ਤਰਖਾਣਾਂ ਦੇ ਹੱਥ ਆਈ। ਮੈਂ ਮੁਹਾਵਰਤਨ ਕਹਿ ਰਿਹਾ, ਕੋਈ ਕੌਮ ਦੇ ਹਿਸਾਬ ਨਾਲ ਨਹੀਂ ਕਹਿ ਰਿਹਾ। ਇਹਨਾਂ ਠੋਕ ਠੋਕ ਕੇ ਉਹਦੇ ਕਿੱਲ ਕਬਜ਼ੇ ਕੱਢ ਦਿੱਤੇ। ਤੇ ਹੁਣ ਉਸ 에ਅਰਲਾਈਨ ਨੂੰ ਆਖਣ ਡਏ ਨੇ ਵੀ ਉਹ ਏਡੀ ਭੈੜੀ ਹੈ, ਉਹਦੇ 'ਚ ਸੇਫਟੀ ਦਾ ਅਸਲ ਮਸਲਾ, ਸਫਾਈ ਤੇ ਸੇਫਟੀ। ਸਫਾਈ ਵੀ ਨਹੀਂ ਕਰਦੇ, ਬਾਥਰੂਮ ਗੰਦੇ, 에ਅਰਲਾਈਨ ਗੰਦੀ। ਉਹਨਾਂ ਕਿਹਾ ਜੀ ਸਾਡੇ ਯੂਰਪੀਅਨ ਜਿਹੜੇ ਸਟੈਂਡਰਡ ਨੇ ਉਹਨਾਂ 'ਤੇ ਪੂਰੀ ਨਹੀਂ ਉਤਰਦੀ ਹੈ, ਤੇ ਸੇਫਟੀ ਦੇ ਵੀ ਮਾਮਲਾਤ ਇਹਨਾਂ ਦੇ ਖਰਾਬ ਹੀ ਨੇ। ਮੈਨੂੰ ਤਾਂ ਲੱਗਦਾ ਜਾਲੀ ਪੁਰਜ਼ੇ ਹੀ ਪਾਈ ਪੂਈ ਫਿਰਦੇ ਹੋਣੇ ਨੇ ਜਹਾਜ਼ਾਂ ਦੇ ਵਿੱਚ, ਇਹਨਾਂ ਦਾ ਬੇੜਾ ਬਹਿ ਜਾਏ। ਤੇ ਬਾਹਰ ਉਹਨਾਂ ਕਿਹਾ ਜੀ ਉਹਨਾਂ ਚੈੱਕ ਕੀਤੇ ਇਹਨਾਂ ਦੇ ਜਹਾਜ਼, ਬਗੈਰ ਚੈੱਕ ਕਰਨ ਤੋਂ ਨਹੀਂ ਰਿਪੋਰਟ ਆਉਂਦੀ। ਇਹਨਾਂ ਦੇ ਸਾਰੇ ਜਹਾਜ਼ ਚੈੱਕ ਕੀਤੇ, ਸਾਰਾ ਕੁਝ। ਉਹਨਾਂ ਕਿਹਾ ਜੀ ਇਹ ਸਾਡੇ ਸਟੈਂਡਰਡ ਮੀਟ ਨਹੀਂ ਕਰ ਸਕਦੇ। ਪਾਕਿਸਤਾਨ ਦੀ 에ਅਰਲਾਈਨ ਜਿਹੜੀ ਉਹ ਨਾ ਅਮਰੀਕਾ ਆ ਸਕਦੀ ਹੈ ਤੇ ਨਾ ਉਹ ਯੂਰਪ ਆ ਸਕਦੀ। ਇਹ ਹੋਏ ਜੇ ਹਾਲਾਤ। ਤੇ ਇਹ ਗੱਲਾਂ ਦੇਖੋ, ਇਹਨਾਂ ਦੀਆਂ ਗੱਲਾਂ ਸੁਣੋ। ਅਗਲੀ ਖਬਰ ਇਹ ਹੈ ਕਿ ਗਰੀਬਾਂ ਦੇ ਉੱਤੇ ਤੇ ਜਿਹੜੀ ਕਰਨੀ ਸੀ ਮਹਿੰਗਾਈ ਕਰ ਦਿੱਤੀ ਹੈ। 23%, ਹਾਂਜੀ 23% ਖਰਚੇ ਵਧਾਤੇ ਨੇ ਨਾ, 23% ਜਿਹੜੇ ਖਰਚੇ ਵਧਾਏ ਨੇ। ਔਰ ਨਾਲ ਜਿਹੜਾ ਘਾਟਾ ਪਾ ਰਹੇ ਨੇ ਨਾ ਅਦਾਰੇ, ਇਹ PIA ਤੇ ਆਪਣਾ ਫਲਾਨਾ ਜਿੰਨੇ ਵੀ ਘਾਟੇ ਦੇ ਵਿੱਚ ਖਸਾਰੇ 'ਚ ਸਾਰੇ ਅਦਾਰੇ ਨੇ ਨਾ, ਉਹਨਾਂ ਦਾ ਖਸਾਰਾ ਮਜ਼ੀਦ 23% ਵੱਧ ਗਿਆ। 1000 ਅਰਬ ਦੇ ਲਾਗੇ ਅਪੜ ਗਿਆ ਉਹ, ਜਿਹੜਾ 500 ਅਰਬ ਦੇ ਕੋਲ ਸੀ ਚੰਦ ਸਾਲ ਪਹਿਲੇ। ਇਹਨਾਂ ਡਬਲ ਕਰ ਦਿੱਤਾ ਤਕਰੀਬਨ 23-24% ਇਸ ਸਾਲ ਤੇ ਪਿਛਲੇ ਸਾਲ ਤੇ ਕਰਕੇ ਇਹਨਾਂ ਨੇ। ਹੁਣ ਇਸ ਵੇਲੇ ਬਹਰਲ ਉਹ 1000 ਅਰਬ, ਕੋਈ 950 ਅਰਬ ਦੇ ਲਾਗੇ ਇਹ ਉਹਨੂੰ ਲੈ ਗਏ ਨੇ। ਤੇ ਅੱਲਾ ਹੀ ਪਾਕਿਸਤਾਨ ਦੀ ਖੈਰ ਕਰੇ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।